7 ਅਗਸਤ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡਾ ਦੇ ਵਿਰੋਧੀ ਦਲ NDP ਵੱਲੋਂ ਕਸ਼ਮੀਰ ਮਸਲੇ ਨੂੰ ਲੈ ਕੇ ਸਟੇਟਮੈਂਟ ਜਾਰੀ। ਕੈਨੇਡੀਅਨ ਖੁਫੀਆ ਏਜੰਸੀ ਸੀਜ਼ਸ ਤੇ ਲੱਗਾ ਮੁਸਲਿਮ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼। RCMP ਦੇ ਪਹਿਲੇ ਦਸਤਾਰਧਾਰੀ ਸਿੱਖ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਵੱਲੋਂ ਏਅਰ ਇੰਡੀਆ ਕਾਂਡ ਦੀ ਜਾਂਚ ਸੰਬੰਧੀ ਅਹਿਮ ਖੁਲਾਸਾ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਵਿਰੋਧੀ ਧਿਰ NDP ਨੇ ਕਸ਼ਮੀਰ ਮਸਲੇ ਨੂੰ ਲੈ ਕੇ ਸਟੇਟਮੈਂਟ ਜਾਰੀ ਕਰ ਦਿੱਤੀ ਹੈ। NDP ਦੇ ਵਿਦੇਸ਼ੀ ਮਾਮਲਿਆਂ ਬਾਰੇ ਆਲੋਚਕ ਗਾਈ ਕੈਰਨ ਨੇ ਸਟੇਟਮੈਂਟ ਜਾਰੀ ਕਰਕੇ ਕਸ਼ਮੀਰ ਮਸਲੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਚੇਤੇ ਰਹੇ, ਭਾਰਤ ਦੀ ਸੱਤਾਧਾਰੀ ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿਵਾਉਣ ਵਾਲੀ ਧਾਰਾ 370 ਤੋੜ ਦਿੱਤੀ ਗਈ ਹੈ ਅਤੇ ਕਸ਼ਮੀਰੀ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਅਤੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਗਏ ਨੇ। ਇਸ ਗੱਲ ਨੂੰ ਲੈ ਕੇ ਦੁਨੀਆ ਭਰ ਵਿੱਚ ਭਾਰਤ ਦੀ ਆਲੋਚਨਾ ਹੋਈ ਹੈ ਅਤੇ NDP ਨੇ ਸਟੇਟਮੈਂਟ ਜਾਰੀ ਕਰਕੇ ਇਸ 'ਤੇ ਚਿੰਤਾ ਪ੍ਰਗਟਾਈ ਹੈ। ਵੇਖਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਪੂਰੀ ਤਰ੍ਹਾਂ ਚੁੱਪ ਹੈ ਅਤੇ ਇਸ ਦੇ ਦੇਸੀ MP ਵੀ ਖਾਮੋਸ਼ ਨੇ, ਜਦੋਂ ਕਿ NDP ਨੇ ਇਸ ਸੰਬੰਧ ਵਿੱਚ ਪਹਿਲ ਕਦਮੀ ਕੀਤੀ ਹੈ। ਇਹ ਸਾਰਾ ਕੁਝ NDP ਦੇ ਸਾਬਕਾ MP ਸਵੈਨ ਰੋਬਿਨਸਨ ਦੀ ਬਦੌਲਤ ਹੋਇਆ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਟਵਿੱਟਰ 'ਤੇ ਜਾ ਕੇ ਕਸ਼ਮੀਰ ਮਸਲੇ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਸੀ, ਮਗਰ ਉਹਨਾਂ ਨੇ ਪਾਰਟੀ ਦੇ ਦਬਾਅ ਪਾ ਕੇ ਸਟੇਟਮੈਂਟ ਜਾਰੀ ਕਰਵਾਈ ਹੈ। ਸਵੈਨ ਰੋਬਿਨਸਨ ਮਨੁੱਖੀ ਅਧਿਕਾਰਾਂ ਬਾਰੇ ਠੋਕ ਵਜਾ ਕੇ ਗੱਲਬਾਤ ਕਰਦੇ ਆਏ ਨੇ। ਅਤੀਤ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਸਿਆਸੀ ਕੈਦੀ ਦੀ ਰਿਹਾਈ ਲਈ ਵੀ ਹੱਥ ਨਾਅਰਾ ਮਾਰਦੇ ਆਏ ਨੇ। ਕੈਨੇਡੀਅਨ ਖੁਫੀਆ ਏਜੰਸੀ ਸੀਜ਼ਸ ਤੇ ਮੁਸਲਿਮ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲੱਗ ਰਹੇ ਨੇ। CBC ਦੀ ਰਿਪੋਰਟ ਮੁਤਾਬਕ ਸੀਜ਼ਸ ਵਾਲੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬੇਲੋੜੀ ਪੁੱਛਗਿੱਛ ਕਰਦੇ ਨੇ ਅਤੇ ਅਕਸਰ ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਜਾਂਦੇ ਨੇ ਅਤੇ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਕਿਸ ਤਰ੍ਹਾਂ ਦੀ ਗਤੀਵਿਧੀਆਂ ਵਿੱਚ ਸ਼ਾਮਲ ਨੇ। ਮੁਸਲਿਮ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਸਾਰਾ ਕੁਝ ਮਿੱਥ ਕੇ ਕੀਤਾ ਜਾ ਰਿਹਾ ਹੈ ਅਤੇ ਇੱਕ ਤਰੀਕੇ ਨਾਲ ਨਸਲਵਾਦ ਹੈ ਅਤੇ ਉਹ ਕਾਫੀ ਪਰੇਸ਼ਾਨੀ ਮਹਿਸੂਸ ਕਰ ਰਹੇ ਨੇ ਅਤੇ ਬੇਚੈਨੀ ਮਹਿਸੂਸ ਕਰ ਰਹੇ ਨੇ, ਜਿਸ ਕਰਕੇ ਉਹਨਾਂ ਨੂੰ ਅਕਸਰ ਇੱਕ ਹੈਲਪਲਾਈਨ ਦੀ ਲੋੜ ਮਹਿਸੂਸ ਹੁੰਦੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਪਹਿਲੇ ਦਸਤਾਰਧਾਰੀ ਸਿੱਖ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਨੇ ਏਅਰ ਇੰਡੀਆ ਕਾਂਡ ਦੀ ਜਾਂਚ ਸੰਬੰਧੀ ਅਹਿਮ ਖੁਲਾਸਾ ਕੀਤਾ ਹੈ। ਢਿੱਲੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਗੱਲਾਂ ਕੀਤੀਆਂ ਨੇ ਅਤੇ ਗੱਲਬਾਤ ਦੇ ਇਹ ਵੇਰਵੇ ਭਲਕੇ ਪੰਜਾਬੀ ਰੇਡੀਓ USA ਤੇ ਸੁਣੇ ਜਾ ਸਕਦੇ ਨੇ ਅਤੇ ਅਪਡੇਟ ਕੈਨੇਡਾ ਦੀ ਸੈਗਮੈਂਟ ਦੇ ਵਿੱਚ ਗੱਲਬਾਤ ਦੇ ਹਿੱਸੇ ਸੁਣ ਸਕੋਗੇ। ਬਲਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਸਮੇਂ ਏਅਰ ਇੰਡੀਆ ਕਾਂਡ ਦੀ ਜਾਂਚ ਚੱਲ ਰਹੀ ਸੀ ਤਾਂ ਉਹਨਾਂ ਨਾਲ ਵਿਤਕਰਾ ਹੁੰਦਾ ਸੀ। ਚੇਤੇ ਰਹੇ 23 ਜੂਨ 1985 ਨੂੰ ਏਅਰ ਇੰਡੀਆ ਜਹਾਜ਼ ਨੂੰ ਆਦਸਮਾਨੇ ਸੂਟਕੇਸ ਬੰਬ ਨਾਲ ਉਡਾ ਦਿੱਤਾ ਗਿਆ ਸੀ। ਪੁਲਿਸ ਵਾਲਿਆਂ ਵੱਲੋਂ ਇਸ ਹਮਲੇ ਲਈ ਸਿੱਖ ਖਾੜਕੂਆਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਅਤੇ ਉਸ ਸਮੇਂ ਜਦੋਂ ਬਲਤੇਜ ਸਿੰਘ ਢਿੱਲੋਂ ਏਅਰ ਇੰਡੀਆ ਕਾਂਡ ਦੀ ਜਾਂਚ ਵਿੱਚ ਸ਼ਾਮਲ ਸਨ ਤਾਂ ਅਕਸਰ ਗੁਪਤ ਮੀਟਿੰਗਾਂ ਵਿੱਚੋਂ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਸੀ। ਉਹਨਾਂ ਨੇ ਬਾਅਦ 'ਚ ਪਤਾ ਕੀਤਾ ਸੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਕੋਈ ਸਿੱਖ ਅਧਿਕਾਰੀ ਨੇ ਇਸ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ। ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਕਿਉਂਕਿ ਇਹ ਕਾਰਾ ਉਸ ਦੇ ਭਾਈਚਾਰੇ ਨੇ ਕੀਤਾ ਹੈ, ਇਸ ਕਾਰਨ ਹੋ ਸਕਦਾ ਕਿ ਉਹ ਪੱਖਪਾਤੀ ਹੋਵੇ, ਤਾਂ ਕਰਕੇ ਉਸ ਨੂੰ ਇਹਨਾਂ ਮੀਟਿੰਗਾਂ ਤੋਂ ਬਾਹਰ ਰੱਖਿਆ ਜਾਂਦਾ ਹੈ। ਬਲਤੇਜ ਸਿੰਘ ਢਿੱਲੋਂ ਨੇ ਇਸ ਗੱਲ 'ਤੇ ਅਫਸੋਸ ਜ਼ਾਹਰ ਕੀਤਾ ਸੀ ਅਤੇ ਆਪਣਾ ਇਤਰਾਜ਼ ਵੀ ਪ੍ਰਗਟਾਇਆ ਸੀ। ਬਲਤੇਜ ਸਿੰਘ ਢਿੱਲੋਂ ਜਦੋਂ RCMP ਵਿੱਚ ਭਰਤੀ ਹੋਏ ਸਨ ਤਾਂ ਉਸ ਸਮੇਂ ਵੀ ਗੋਰੇ ਨਸਲਵਾਦੀਆਂ ਨੇ ਕਾਫੀ ਚੀਖ ਚਿਹਾੜਾ ਪਾਇਆ ਸੀ। ਬਲਤੇਜ ਸਿੰਘ ਢਿੱਲੋਂ ਨੇ 30 ਸਾਲ ਦੀ ਨੌਕਰੀ ਦੇ ਵਿੱਚੋਂ ਰਿਟਾਇਰਮੈਂਟ ਤੋਂ ਬਾਅਦ ਇਹ ਅਹਿਮ ਖੁਲਾਸਾ ਕੀਤਾ ਹੈ। ਕੁਬੈਕ ਦੇ 2 ਪੁਲਿਸ ਅਧਿਕਾਰੀਆਂ 'ਤੇ ਕਾਮੁਕ ਹਮਲਾ ਕਰਨ ਦੇ ਦੋਸ਼ ਲੱਗ ਰਹੇ ਨੇ। ਇਹਨਾਂ 2 ਅਧਿਕਾਰੀਆਂ ਨੂੰ ਹੁਣ ਚਾਰਜ ਕਰ ਲਿਆ ਗਿਆ ਹੈ। ਇਹ ਘਟਨਾਵਾਂ ਵੱਖ-ਵੱਖ ਸਮਿਆਂ 'ਤੇ ਵਾਪਰੀਆਂ ਸਨ ਅਤੇ ਇਸ ਪੂਰੇ ਮਾਮਲੇ ਦੀ ਪੜਤਾਲ ਪੁਲਿਸ ਦੀ ਇੱਕ ਨਿਗਰਾਨ ਕਮੇਟੀ ਵੱਲੋਂ ਕੀਤੀ ਗਈ ਹੈ। ਇਹ ਨਿਗਰਾਨ ਕਮੇਟੀ ਨਿਰਪੱਖ ਤੌਰ 'ਤੇ ਪੁਲਿਸ ਵੱਲੋਂ ਕੀਤੀ ਜਾਂਦੀਆਂ ਵਧੀਕੀਆਂ ਦੀ ਜਾਂਚ ਲਈ ਬਣਾਈ ਗਈ ਹੈ। ਉਸਨੇ ਜਾਂਚ ਤੋਂ ਪਿੱਛੋਂ ਸਿੱਟਾ ਕੱਢਿਆ ਕਿ 2 ਪੁਲਿਸ ਅਧਿਕਾਰੀ ਉਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਸਨ, ਜਿਸ ਤੋਂ ਪਿੱਛੋਂ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਨੈਲਸਨ ਨਦੀ ਦੇ ਕੰਢੇ ਤੋਂ BC ਦੇ 3 ਕਤਲਾਂ ਦੇ ਸੰਬੰਧ ਵਿੱਚ ਲੋੜੀਂਦੇ ਸ਼ੱਕੀ ਨੌਜਵਾਨਾਂ ਦੀਆਂ ਕੁਝ ਚੀਜ਼ਾਂ ਬਰਾਮਦ ਕੀਤੀਆਂ ਨੇ। ਚੇਤੇ ਰਹੇ BC ਦੇ ਵਿੱਚ 3 ਵਿਅਕਤੀਆਂ ਨੂੰ ਵੱਖ-ਵੱਖ ਸਮਿਆਂ 'ਤੇ ਕਤਲ ਕੀਤਾ ਗਿਆ ਸੀ। ਇਹਨਾਂ ਵਿੱਚੋਂ 2 ਨੂੰ ਅਲਾਸਕਾ ਹਾਈਵੇ ਲਾਗੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪਿਛਲੇ ਕਈ ਦਿਨਾਂ ਤੋਂ ਪੁਲਿਸ ਵੱਲੋਂ ਇਹਨਾਂ 2 ਸ਼ੱਕੀ ਨੌਜਵਾਨਾਂ ਕੈਮ ਮੈਕਲਿਓਡ ਅਤੇ ਬ੍ਰਾਇਰ ਸ਼ਮੈਲਗੈਸਕੀ ਦੀ ਪੜਤਾਲ ਲਗਾਤਾਰ ਜਾਰੀ ਹੈ ਅਤੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਅਜੇ ਤੱਕ ਉਹਨਾਂ ਦਾ ਕੋਈ ਥੌ ਪਤਾ ਨਹੀਂ ਹੈ, ਪਰੰਤੂ ਨੈਲਸਨ ਨਦੀ ਦੇ ਕੰਢਿਓਂ ਉਹਨਾਂ ਦੀਆਂ ਕੁਝ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ। ਚੇਤੇ ਰਹੇ, ਇਸ ਨਦੀ ਦੇ ਵਿੱਚ ਪਹਿਲਾਂ ਪੁਲਿਸ ਨੇ ਆਪਣੇ ਗੋਤਾਖੋਰ ਵੀ ਭੇਜੇ ਸਨ ਅਤੇ ਉਹ ਆਪਰੇਸ਼ਨ ਬਾਅਦ 'ਚ ਬੰਦ ਕਰ ਦਿੱਤਾ ਗਿਆ ਸੀ। ਸੈਸਕਾਚੁਆਨ ਦੇ ਵਿੱਚ 2 ਮੂਲ ਵਾਸੀ ਭਰਾ 50 ਵਰ੍ਹਿਆਂ ਤੋਂ ਬਾਅਦ ਇੱਕ ਦੂਜੇ ਨੂੰ ਮਿਲੇ ਨੇ। ਨਿਕ ਹੈਲਵੈਲ ਅਤੇ ਐਂਥਨੀ ਸਟੋਨਚਾਈਲਡ 2 ਤੇ 4 ਸਾਲ ਦੇ ਸਨ ਜਦੋਂ ਵਿਛੜ ਗਏ ਸਨ। 50 ਵਰ੍ਹੇ ਪਹਿਲਾਂ 1960 ਦੇ ਵਿੱਚ ਉਸ ਸਮੇਂ ਇਹਨਾਂ ਬੱਚਿਆਂ ਨੂੰ ਵੱਖ ਕਰ ਦਿੱਤਾ ਗਿਆ ਸੀ
ਅਤੇ ਉਸ ਸਮੇਂ ਦੀ ਪਰੰਪਰਾ ਮੁਤਾਬਕ ਮੂਲ ਵਾਸੀ ਬੱਚਿਆਂ ਨੂੰ ਅਕਸਰ ਉਹਨਾਂ ਦੇ ਮਾਪਿਆਂ ਤੋਂ ਖੋ ਕੇ ਗੋਰਿਆਂ ਕੋਲ ਭੇਜ ਦਿੱਤਾ ਜਾਂਦਾ ਸੀ ਅਤੇ ਗੋਰੇ ਪਰਿਵਾਰਾਂ ਦੀ ਨਿਗਰਾਨੀ ਵਿੱਚ ਪਲਦੇ ਸਨ ਅਤੇ ਅਕਸਰ ਉਹਨਾਂ ਨਾਲ ਜ਼ਿਆਦਤੀਆਂ ਵੀ ਹੁੰਦੀਆਂ ਸਨ। ਇਹ ਸਾਰਾ ਕੁਝ ਇਸ ਸੋਚ ਵਿੱਚੋਂ ਪਨਪਿਆ ਸੀ ਕਿ ਮੂਲ ਵਾਸੀ ਬੱਚਿਆਂ ਨੂੰ ਪਾਲਣ ਦੇ ਯੋਗ ਨਹੀਂ ਹੁੰਦੇ ਅਤੇ ਇੱਕ ਨਸਲੀ ਸੋਚ ਸੀ ਅਤੇ ਉਹ ਸੋਚ ਹੁਣ ਬਦਲ ਚੁੱਕੀ ਹੈ। ਪਰ ਅਜੇ ਤੱਕ ਉਸ ਪਰੰਪਰਾ ਦੀ ਪੀੜ ਮੂਲ ਵਾਸੀ ਭਾਈਚਾਰਾ ਹੰਢਾ ਰਿਹਾ ਹੈ ਅਤੇ 50 ਵਰ੍ਹੇ ਤੋਂ ਬਾਅਦ ਰਜਾਈਨਾ ਦੇ ਹਵਾਈ ਅੱਡੇ 'ਤੇ ਇਹ ਦੋਨੇ ਭਰਾ ਬੜੇ ਭਾਵੁਕ ਮਾਹੌਲ ਵਿੱਚ ਇੱਕ ਦੂਜੇ ਨੂੰ ਗਲ ਵਕੜੀ ਵਿੱਚ ਲੈ ਕੇ ਮਿਲੇ। ਉਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਰਾਹੀਂ ਲੱਭਿਆ ਸੀ। ਟੋਰਾਂਟੋ ਵਿੱਚ ਲੰਮੇ ਵੀਕਐਂਡ ਦੌਰਾਨ ਵਾਪਰੀਆਂ ਵਾਰਦਾਤਾਂ ਦੇ ਮੱਦੇਨਜ਼ਰ ਕੈਨੇਡਾ ਭਰ ਦੇ ਵਿੱਚ ਹੈਂਡ ਗੰਨਾਂ 'ਤੇ ਪਾਬੰਦੀ ਦੀ ਮੰਗ ਉੱਠਣੀ ਸ਼ੁਰੂ ਹੋ ਚੁੱਕੀ ਹੈ ਅਤੇ ਸੱਤਾਧਾਰੀ ਲਿਬਰਲ ਪਾਰਟੀ 'ਤੇ ਇਸ ਗੱਲ 'ਤੇ ਦਬਾਅ ਵਧਣਾ ਸ਼ੁਰੂ ਹੋ ਚੁੱਕਿਆ ਹੈ। ਚੇਤਰੇ ਟੋਰਾਂਟੋ ਵਿੱਚ ਵਾਪਰੀਆਂ ਵੱਖ-ਵੱਖ ਵਾਰਦਾਤਾਂ ਵਿੱਚ 17 ਵਿਅਕਤੀ ਜ਼ਖਮੀ ਹੋਏ ਸਨ, ਜਿਸ ਤੋਂ ਪਿੱਛੋਂ ਫੈਡਰਲ ਲਿਬਰਲ ਪਾਰਟੀ 'ਤੇ ਦਬਾਅ ਪੈ ਰਿਹਾ ਹੈ ਕਿ ਹੈਂਡ ਗੰਨਾਂ ਦੇ ਇਸਤੇਮਾਲ 'ਤੇ ਤੁਰੰਤ ਰੋਕ ਲਾਈ ਜਾਵੇ। ਪਰੰਤੂ ਲਿਬਰਲ ਪਾਰਟੀ ਵਾਲਿਆਂ ਦਾ ਕਹਿਣਾ ਹੈ ਕਿ ਆਉਂਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਕੁਝ ਨਹੀਂ ਹੋ ਸਕੇਗਾ ਅਤੇ ਲੋਕਾਂ ਨੂੰ ਉਸ ਸਮੇਂ ਤੱਕ ਉਡੀਕ ਕਰਨੀ ਪਵੇਗੀ। ਯੂਕੌਨ ਦੇ ਵਿੱਚ ਹੋਏ ਹਵਾਈ ਹਾਦਸੇ 'ਚ 2 ਵਿਅਕਤੀ ਮਾਰੇ ਗਏ ਨੇ। ਯੂਕੌਨ ਦੀ ਮੇਓ ਲੇਕ ਵਿੱਚ ਇੱਕ ਨਿੱਕਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਸਿੱਟੇ ਵਜੋਂ 2 ਵਿਅਕਤੀ ਮਰੇ ਨੇ। ਜਹਾਜ਼ ਵਿੱਚ ਇੱਕ ਪਾਇਲਟ ਤੇ ਇੱਕ ਮੁਸਾਫਰ ਸਵਾਰ ਸੀ। ਉਧਰ ਓਨਟਾਰੀਓ ਦੇ ਐਲਗੋਇੰਕਿੰਗ ਪਾਰਕ ਵਿੱਚ ਵੀ ਹਵਾਈ ਹਾਦਸਾ ਹੋਇਆ ਹੈ। ਇੱਕ ਫਲੋਟ ਪਲੇਨ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਨਾਲ ਇੱਕ ਵਿਅਕਤੀ ਮਾਰਿਆ ਗਿਆ ਹੈ ਜਦੋਂ ਕਿ 6 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਓਕਨਾਗਨ ਇਲਾਕੇ ਵਿੱਚ ਜੰਗਲ ਦੀ ਅੱਗ ਕਾਰਨ ਭਾਰੀ ਤਬਾਹੀ ਹੋਈ ਹੈ ਅਤੇ ਜੰਗਲ ਦੀ ਅੱਗ ਨੇ 600 ਹੈਕਟੇਅਰ ਦਾ ਰਕਬਾ ਆਪਣੇ ਅਧੀਨ ਕਰ ਲਿਆ ਹੈ ਅਤੇ ਇਸ ਇਲਾਕੇ ਦੇ ਵਿੱਚ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਹਵਾ ਦੀ ਕੁਆਲਿਟੀ ਵੀ ਪ੍ਰਭਾਵਿਤ ਹੋਈ ਹੈ ਅਤੇ ਲੋੜ ਪੈਣ 'ਤੇ ਲੋਕਾਂ ਨੂੰ ਘਰ ਵੀ ਖਾਲੀ ਕਰਨੇ ਪੈ ਸਕਦੇ ਨੇ ਤੇ ਇਹ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ, ਜਿਸ ਕਰਕੇ ਅਧਿਕਾਰੀ ਕਾਫੀ ਫਿਕਰਮੰਦ ਨੇ। ਗ੍ਰੇਟਰ ਵੈਨਕੂਵਰ ਦੇ ਚਿੜੀਆ ਘਰ ਵਿੱਚ ਇੱਕ ਨਿੱਕੀ ਬੱਚੀ ਨੂੰ ਕਾਲੇ ਭਾਲੂ ਨੇ ਵੱਢ ਲਿਆ ਹੈ। ਦੱਸਿਆ ਜਾਂਦਾ ਕਿ ਐਲਡਰ ਗਰੋਵ ਦੇ ਚਿੜੀਆ ਘਰ ਦੇ ਵਿੱਚ ਬੱਚੀ ਗਈ ਹੋਈ ਸੀ, ਜਿੱਥੇ ਉਸਨੂੰ ਭਾਲੂ ਪੈ ਨਿਕਲਿਆ। ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ ਅਤੇ ਬੱਚੀ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਉਸ ਨੂੰ ਵਿਸ਼ੇਸ਼ ਵਿਮਾਨ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਐਲਬਰਟਾ ਦੇ ਮੁੱਖ ਮੰਤਰੀ ਜੇਸਨ ਕੈਨੀ ਜਾਂਚ ਘੇਰੇ ਵਿੱਚ ਆ ਚੁੱਕੇ ਨੇ। ਇੱਕ ਪਾਕਿਸਤਾਨੀ ਮੂਲ ਦੇ ਉਹਨਾਂ ਦੇ ਸਾਬਕਾ ਸਮਰਥਕ ਤਾਰਿਕ ਚੌਧਰੀ ਨੇ ਇਸ ਸੰਬੰਧ ਵਿੱਚ ਚੋਣ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਤਾਰਿਕ ਚੌਧਰੀ ਦਾ ਕਹਿਣਾ ਸੀ ਕਿ ਜੇਸਨ ਕੈਨੀ ਨੇ ਉਸ ਉੱਪਰ ਦਬਾਅ ਪਾਇਆ ਸੀ ਕਿ ਉਹ ਥੋਕ ਵਿੱਚ ਸੱਤਾਧਾਰੀ ਯੂਸੀਪੀ ਪਾਰਟੀ ਲਈ ਮੈਂਬਰ ਭਰਤੀ ਕਰੇ ਅਤੇ ਇਹ ਵੀ ਕਿਹਾ ਸੀ ਕਿ ਇਸ ਦਾ ਖਰਚਾ ਪਾਰਟੀ ਚੁੱਕੇਗੀ ਅਤੇ ਉਸ ਵੱਲੋਂ ਅਜਿਹਾ ਨਾ ਕੀਤੇ ਜਾਣ ਕਰਕੇ ਅਤੇ ਨਾਕਾਮ ਹੋਣ ਕਰਕੇ ਉਸ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਪਾਸੇ ਕਰ ਦਿੱਤਾ ਗਿਆ ਸੀ ਤੇ ਪਾਰਟੀ ਨੇ ਹੌਲੀ-ਹੌਲੀ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਥੋਂ ਤੱਕ ਕਿ ਉਸ ਨੂੰ ਵੀ ਝਾਂਸਾ ਦਿੱਤਾ ਗਿਆ ਸੀ ਕਿ ਉਸ ਨੂੰ ਚੋਣ ਲੜਵਾਈ ਜਾਵੇਗੀ, ਪਰੰਤੂ ਬਾਅਦ ਵਿੱਚ ਇਹ ਫੈਸਲਾ ਬਦਲ ਲਿਆ ਗਿਆ ਸੀ। ਹੁਣ ਉਸਨੇ ਇਸ ਸੰਬੰਧ ਵਿੱਚ ਇਨਸਾਫ ਲੈਣ ਦੀ ਖਾਤਰ ਐਲਬਰਟਾ ਦੇ ਚੋਣ ਵਿਭਾਗ ਦਾ ਦਰ ਖੜਕਾਇਆ ਹੈ ਅਤੇ ਚੋਣ ਵਿਭਾਗ ਨੇ ਇਸ ਸੰਬੰਧ ਵਿੱਚ ਪੜਤਾਲ ਆਰੰਭ ਦਿੱਤੀ ਹੈ। ਐਲਬਰਟਾ ਵਿੱਚ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ 5% ਦੀ ਕਟੌਤੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਫੈਸਲਾ ਲੈ ਲਿਆ ਗਿਆ ਹੈ। ਐਲਬਰਟਾ ਦੇ ਵਿੱਚ ਵਿਧਾਇਕਾਂ ਦੀ ਕਮੇਟੀ ਨੇ ਇਸ ਸੰਬੰਧ ਵਿੱਚ ਫੈਸਲਾ ਲੈਂਦਿਆਂ ਤੈਅ ਕੀਤਾ ਹੈ ਕਿ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ 5% ਅਤੇ ਮੁੱਖ ਮੰਤਰੀ ਦੀ ਤਨਖਾਹ ਵਿੱਚ 10% ਦੀ ਕਟੌਤੀ ਕੀਤੀ ਜਾਵੇ। ਪਰੰਤੂ ਵਿਰੋਧੀ ਧਿਰ ਐਨਡੀਪੀ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਸਰਕਾਰ ਦੀ ਚਾਲ ਹੈ। ਐਨਡੀਪੀ ਦਾ ਕਹਿਣਾ ਹੈ ਕਿ ਆਉਂਦੇ ਸਮਿਆਂ ਦੇ ਵਿੱਚ ਸੂਬੇ ਦੀ ਯੂਸੀਪੀ ਸਰਕਾਰ ਵੱਲੋਂ ਜਨਤਕ ਇਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ ਅਤੇ ਸਰਕਾਰ ਉਸ ਦੇ ਲਈ ਜ਼ਮੀਨ ਤਿਆਰ ਕਰ ਰਹੀ ਹੈ ਤਾਂ ਜੋ ਜਨਤਾ ਦੀ ਰਾਏ ਬਦਲੀ ਜਾ ਸਕੇ ਅਤੇ ਜਨਤਾ ਦੀ ਰਾਏ ਨੂੰ ਆਪਣੇ ਹੱਕ ਵਿੱਚ ਕਰਵਾਉਣ ਦੀ ਖਾਤਰ ਪਹਿਲਾਂ ਤੋਂ ਹੀ ਸਰਕਾਰ ਨੇ ਅਜਿਹੀਆਂ ਸਾਜ਼ਿਸ਼ਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਨੇ। ਸੈਸਕਾਚੁਆਨ ਦੇ ਵਿੱਚ ਔਰਤਾਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਸੈਸਕਾਚੁਆਨ ਦੇ ਵਿੱਚ 73 ਵਰ੍ਹਿਆਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਖਾਸ ਏਅਰ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਹੜੀ ਸਿਰਫ ਤੇ ਸਿਰਫ ਔਰਤਾਂ ਵੱਲੋਂ ਹੀ ਚਲਾਈ ਜਾਵੇਗੀ ਅਤੇ ਸਿਰਫ ਔਰਤਾਂ ਵੱਲੋਂ ਚਲਾਈ ਜਾਣ ਵਾਲੀ ਇਹ ਪਹਿਲੀ ਅਜਿਹੀ ਏਅਰ ਐਂਬੂਲੈਂਸ ਸੇਵਾ ਹੋਵੇਗੀ, ਜਿਸ ਨਾਲ ਔਰਤਾਂ ਨੇ ਇੱਕ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ। ਤੇ ਅੰਤ ਵਿੱਚ ਤਬਸਰਾ। ਕੈਨੇਡਾ ਦੇ ਵਿਰੋਧੀ ਦਲ ਐਨਡੀਪੀ ਨੂੰ ਉਸ ਗੱਲ ਦੀ ਵਧਾਈ ਦੇਣੀ ਬਣਦੀ ਹੈ ਕਿ ਉਹਨਾਂ ਨੇ ਕਸ਼ਮੀਰ ਮਸਲੇ 'ਤੇ ਸਟੇਟਮੈਂਟ ਜਾਰੀ ਕੀਤੀ ਹੈ। ਹਾਲਾਂਕਿ ਸੱਤਾਧਾਰੀ ਲਿਬਰਲ ਪਾਰਟੀ ਦੇ ਦੇਸੀ ਐਮਪੀ ਤੇ ਲਿਬਰਲ ਸਰਕਾਰ ਪੂਰੀ ਤਰ੍ਹਾਂ ਖਾਮੋਸ਼ ਨੇ, ਪਰੰਤੂ ਐਨਡੀਪੀ ਨੇ ਪਹਿਲ ਕਦਮੀ ਕਰਕੇ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਪਰੰਤੂ ਉਸ ਦਾ ਸਾਰਾ ਸਿਹਰਾ ਸਵੈਨ ਰੋਬਿਨਸਨ ਨੂੰ ਜਾਂਦਾ ਹੈ, ਜਿਹੜੇ ਸਾਬਕਾ ਐਨਡੀਪੀ ਮੈਂਬਰ ਪਾਰਲੀਮੈਂਟ ਨੇ। ਸਵੈਨ ਰੋਬਿਨਸਨ ਅਤੀਤ ਵਿੱਚ ਵੀ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਮਾਮਲੇ ਉਠਾਉਂਦੇ ਆਏ ਨੇ ਅਤੇ ਇਸ ਸਮੇਂ ਬਰਨਬੀ ਤੋਂ ਚੋਣ ਲੜ ਰਹੇ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਭਾਈਚਾਰਾ ਉਹਨਾਂ ਦੀ ਮਦਦ ਕਰੇਗਾ। ਸਵੈਨ ਰੋਬਿਨਸਨ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵੀ ਉਠਾਉਂਦੇ ਰਹੇ ਨੇ ਅਤੇ ਇਸ ਤੋਂ ਇਲਾਵਾ
ਸਿੱਖ ਸਿਆਸੀ ਕੈਦੀਆਂ ਤੇ ਭਾਰਤ ਵਿੱਚ ਨਜ਼ਰਬੰਦ ਹੋਰ ਸਿਆਸੀ ਕੈਦੀਆਂ ਦੇ ਮਾਮਲੇ ਵੀ ਚੁੱਕਦੇ ਆਏ ਨੇ। ਇਸ ਤੋਂ ਇਲਾਵਾ ਫਲਸਤੀਨ ਦੇ ਵੀ ਹੱਕ 'ਚ ਖੜਦੇ ਆਏ ਨੇ ਅਤੇ ਇਸ ਸਮੇਂ ਲੋੜ ਹੈ ਕਿ ਕੈਨੇਡਾ ਦੇ ਸਿਆਸਤਦਾਨ ਸਵੈਨ ਰੋਬਿਨਸਨ ਤੋਂ ਕੁਝ ਸਿੱਖਣ ਤਾਂ ਕਸ਼ਮੀਰ ਵਿੱਚ ਹੋ ਰਹੀਆਂ ਜ਼ਿਆਦਤੀਆਂ ਬਾਰੇ ਆਪਣੀ ਚੁੱਪੀ ਤੋੜਨ ਅਤੇ ਇਸ ਤੋਂ ਇਲਾਵਾ ਭਾਰਤ ਵਿੱਚ ਜੋ ਕੁਝ ਵੀ ਇਸ ਸਮੇਂ ਗਲਤ ਹੋ ਰਿਹਾ ਉਸ ਦੇ ਬਾਰੇ ਵੀ ਕੈਨੇਡਾ ਸਰਕਾਰ ਆਪਣੀ ਰਾਏ ਦੇਵੇ। ਕੈਨੇਡਾ ਦਾ ਇਸ ਸਮੇਂ ਚੁੱਪ ਰਹਿਣਾ ਮੁਨਾਸਿਬ ਨਹੀਂ। ਕੈਨੇਡਾ ਦੁਨੀਆ ਭਰ ਵਿੱਚ ਹਿਊਮਨ ਰਾਈਟਸ ਦਾ ਲੀਡਰ ਹੋਣ ਦੇ ਦਾਅਵੇ ਕਰਦਾ ਹੈ, ਪਰੰਤੂ ਉਸ ਦੀ ਸਰਕਾਰ ਵੱਲੋਂ ਇਸ ਮੌਕੇ 'ਤੇ ਚੁੱਪੀ ਕੁਝ ਹੋਰ ਹੀ ਸੰਕੇਤ ਦੇ ਰਹੀ ਹੈ। ਇੰਝ ਪ੍ਰਤੀਤ ਹੋ ਰਿਹਾ ਹੈ ਕਿ ਕੈਨੇਡਾ ਸਰਕਾਰ ਭਾਰਤ ਨਾਲ ਵਪਾਰਕ ਰਿਸ਼ਤਿਆਂ ਨੂੰ ਤਰਜੀਹ ਦੇ ਰਹੀ ਹੈ ਅਤੇ ਮਨੁੱਖੀ ਹੱਕਾਂ ਨੇ ਬੈਕ ਸੀਟ ਲੈ ਲਈ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਹੋਵੇਗੀ। ਹੈਵ ਅ ਨਾਈਸ ਡੇ।